ਐਸਟੀਮੇਟ ਸ਼ੋ ਕਰ ਰਿਹਾ ਵੀ ਯੂਐਸ ਨੇ ਇਮੀਗ੍ਰੈਂਟਸ ਲੂਜ਼ ਕੀਤੇ ਨੇ। ਜਿੰਨੇ ਜਿਹੜੇ ਉਹ ਆਏ ਸੀ ਉਹਦੇ ਨਾਲੋਂ ਬਾਹਰ ਜਿਹੜੇ ਉਹ ਜ਼ਿਆਦਾ ਗਏ ਨੇ 2025 ਦੇ ਵਿੱਚ। ਟਰੰਪ ਉਹਨਾਂ ਦੀਆਂ ਇਮੀਗ੍ਰੇਸ਼ਨ ਮਾਈਗ੍ਰੇਸ਼ਨ ਪਾਲਿਸੀਜ਼ ਇੰਨੀਆਂ ਕੁ ਸਖਤ, ਇੰਨੀਆਂ ਕੁ ਤਗੜਾ ਜਿਹੜਾ ਇਹ ਕ੍ਰੈਕਡਾਊਨ ਰਿਹਾ ਵੀ ਓਵਰਆਲ ਨੈਟ ਨੈਗੇਟਿਵ ਮਾਈਗ੍ਰੇਸ਼ਨ ਪਹਿਲੀ ਵਾਰ ਕਹਿੰਦੇ ਵੀ ਇਹ ਦੇਖੀ ਗਈ ਹੈਗੀ ਆ। ਸੋ 50 ਸਾਲਾਂ 'ਚ ਪਹਿਲੀ ਵਾਰ ਇਦਾਂ ਹੋਇਆ ਆ ਵੀ ਅਮਰੀਕਾ ਦੇ ਵਿੱਚ ਇਮੀਗ੍ਰੈਂਟ ਆਏ ਘੱਟ ਨੇ ਤੇ ਗਏ ਜਿਹੜੇ ਉਹ ਜ਼ਿਆਦਾ ਨੇ। ਚਾਹੇ ਯੂਐਸ ਮੈਕਸੀਕੋ ਬਾਰਡਰ ਦੇ ਉੱਤੇ ਸਖਤੀ ਆ, ਓਵਰਆਲ ਵੀਜ਼ਾ ਰਿਸਟ੍ਰਿਕਸ਼ਨ ਜਿਹਦੇ ਵਿੱਚ ਅੱਜ ਆਪਾਂ ਤੁਹਾਨੂੰ ਦੱਸਿਆ ਵੀ 75 ਮੁਲਕਾਂ ਦੇ ਜਿਹੜੇ ਵੀਜ਼ਾਜ਼ ਆ ਉਹ ਟੋਟਲੀ ਉਹਨਾਂ ਨੇ ਫਰੀਜ਼ ਕਰ ਦਿੱਤੇ ਆ ਪ੍ਰੋਸੈਸਿੰਗ ਨੂੰ। ਤੇ ਜਿਹੜੇ ਹਿਊਮੈਨਿਟੇਰੀਅਨ ਪ੍ਰੋਗਰਾਮ ਸੀਗੇ ਮਾਈਗ੍ਰੈਂਟਸ ਦੇ ਉਹ ਵੀ ਤਕਰੀਬਨ ਇਹਨਾਂ ਨੇ ਖਤਮ ਕਰ ਦਿੱਤੇ ਆ। ਟੈਂਪਰੇਰੀ ਪ੍ਰੋਟੈਕਟਡ ਸਟੇਟਸ ਜਿਹੜਾ ਸੀਗਾ TPS ਉਹ ਵੀ ਇਹਨਾਂ ਨੇ ਬੰਦ ਕੀਤਾ ਆ। ਨੈਟ ਮਾਈਗ੍ਰੇਸ਼ਨ ਯੂਐਸ ਦੇ ਵਿੱਚ ਕਹਿੰਦੇ ਨੈਗੇਟਿਵ 10,000 ਤੋਂ ਲੈ ਕੇ ਜਿਹੜੀ ਉਹ ਨੈਗੇਟਿਵ 3 ਲੱਖ ਦੇ ਦਰਮਿਆਨ ਜਿਹੜੀ ਉਹ ਰਹੀ ਆ। ਇਹ ਜਿਹੜਾ ਨਵਾਂ ਐਸਟੀਮੇਟ ਸਾਹਮਣੇ ਆਇਆ ਆ। ਇਕੋਨੋਮਿਸਟ ਵੈਂਡੀ ਐਡਲਬਰਗ, ਤਾਰਾ ਵਾਟਸਨ, ਸੈਂਟਰਲ ਲੈਫਟ ਥਿੰਕ ਟੈਂਕ ਬਰੁਕਿਨਸ, ਸਟੈਨ ਵੋਗਰ, ਇੱਕ ਕੰਜ਼ਰਵੇਟਿਵ ਅਮਰੀਕਨ ਐਂਟਰਪ੍ਰਾਈਜ਼ ਇੰਸਟੀਚਿਊਟ ਆ, ਇਹਨਾਂ ਨੇ ਸਾਂਝੇ ਤੌਰ ਦੇ ਉੱਤੇ ਇਸ ਨੂੰ ਪੇਸ਼ ਕੀਤਾ ਆ। ਜਿਸ ਤਰੀਕੇ ਦੇ ਨਾਲ ਗ੍ਰਿਫਤਾਰੀਆਂ ਤੇ ਡੈਪੂਟੇਸ਼ਨਸ ਯੂਐਸ ਆਈਸ ਦੇ ਦੁਆਰਾ ਜਿਹੜੀਆਂ ਕੀਤੀਆਂ ਗਈਆਂ ਉਹ ਸਪੌਟਲਾਈਟ ਦੇ ਵਿੱਚ ਰਹੀਆਂ ਆ। ਤੇ ਨਾਲ ਜਿਹੜੇ ਵੀਜ਼ਾ ਰਿਸਟ੍ਰਿਕਸ਼ਨ ਆ, ਫੀਸਾਂ ਦੇ ਵਿੱਚ ਵਾਧਾ ਹੋਣਾ, ਹਿਊਮੈਨਿਟੇਰੀਅਨ ਮਾਈਗ੍ਰੈਂਟ ਪ੍ਰੋਗਰਾਮਸ ਨੂੰ ਬੰਦ ਜਿਹੜਾ ਉਹ ਕਰਨਾ। ਕਈ ਜਿਹੜੇ ਇਕੋਨੋਮਿਸਟ ਆ ਉਹ ਐਸਟੀਮੇਟ ਕਰਦੇ ਸੀਗੇ ਵੀ 3 ਲੱਖ ਦੇ ਤਕਰੀਬਨ ਜਿਹੜੀਆਂ ਡੈਪੂਟੇਸ਼ਨਸ ਜਾਂ ਨੈਟ ਨੈਗੇਟਿਵ ਦੇ ਵਿੱਚ ਲੋਕਾਂ ਨੂੰ ਬਾਹਰ ਕੀਤਾ ਜਿਹੜਾ ਉਹ ਗਿਆ ਹੈਗਾ। ਸੋ ਨੈਟ ਮਾਈਗ੍ਰੇਸ਼ਨ ਨੈਗੇਟਿਵ ਦੇ ਵਿੱਚ ਕਹਿੰਦੇ ਵੀ 50 ਸਾਲਾਂ 'ਚ ਪਹਿਲੀ ਵਾਰ ਇਹ ਦੇਖਣ ਨੂੰ ਜਿਹੜੀ ਉਹ ਮਿਲੀ ਆ। ਤੇ ਇਸ ਵਾਰ ਵੀ ਕਹਿੰਦੇ ਵੀ ਜਿਹੜੀ ਇਮੀਗ੍ਰੇਸ਼ਨ ਆ ਇਸ ਸਾਲ 'ਚ ਵੀ ਲੱਗਦਾ ਨਹੀਂ ਆ ਵੀ ਪੋਜ਼ਿਟਿਵ ਦੇ ਵਿੱਚ ਰਹੇਗੀ। ਸੋ ਇਸ ਵਾਰ ਵੀ ਆਪਾਂ ਇੱਕ ਹਿਸਾਬ ਦੇ ਨਾਲ ਓਵਰਆਲ ਪਾਪੂਲੇਸ਼ਨ ਲੂਜ਼ ਕਰਨ ਵਾਲੇ ਪਾਸੇ ਨੂੰ ਵੱਧ ਸਕਦੇ ਹੈਗੇ। ਐਸਟੀਮੇਟ ਸ਼ੋ ਕਰ ਰਿਹਾ ਵੀ ਯੂਐਸ ਨੇ ਇਮੀਗ੍ਰੈਂਟਸ ਲੂਜ਼ ਕੀਤੇ ਨੇ। ਜਿੰਨੇ ਜਿਹੜੇ ਉਹ ਆਏ ਸੀ ਉਹਦੇ ਨਾਲੋਂ ਬਾਹਰ ਜਿਹੜੇ ਉਹ ਜ਼ਿਆਦਾ ਗਏ ਨੇ 2025 ਦੇ ਵਿੱਚ। ਟਰੰਪ ਉਹਨਾਂ ਦੀਆਂ ਇਮੀਗ੍ਰੇਸ਼ਨ ਮਾਈਗ੍ਰੇਸ਼ਨ ਪਾਲਿਸੀਜ਼ ਇੰਨੀਆਂ ਕੁ ਸਖਤ, ਇੰਨੀਆਂ ਕੁ ਤਗੜਾ ਜਿਹੜਾ ਇਹ ਕ੍ਰੈਕਡਾਊਨ ਰਿਹਾ ਵੀ ਓਵਰਆਲ ਨੈਟ ਨੈਗੇਟਿਵ ਮਾਈਗ੍ਰੇਸ਼ਨ ਪਹਿਲੀ ਵਾਰ ਕਹਿੰਦੇ ਵੀ ਇਹ ਦੇਖੀ ਗਈ ਹੈਗੀ ਆ। ਸੋ 50 ਸਾਲਾਂ 'ਚ ਪਹਿਲੀ ਵਾਰ ਇਦਾਂ ਹੋਇਆ ਆ ਵੀ ਅਮਰੀਕਾ ਦੇ ਵਿੱਚ ਇਮੀਗ੍ਰੈਂਟ ਆਏ ਘੱਟ ਨੇ ਤੇ ਗਏ ਜਿਹੜੇ ਉਹ ਜ਼ਿਆਦਾ ਨੇ। ਚਾਹੇ ਯੂਐਸ ਮੈਕਸੀਕੋ ਬਾਰਡਰ ਦੇ ਉੱਤੇ ਸਖਤੀ ਆ, ਓਵਰਆਲ ਵੀਜ਼ਾ ਰਿਸਟ੍ਰਿਕਸ਼ਨ ਜਿਹਦੇ ਵਿੱਚ ਅੱਜ ਆਪਾਂ ਤੁਹਾਨੂੰ ਦੱਸਿਆ ਵੀ 75 ਮੁਲਕਾਂ ਦੇ ਜਿਹੜੇ ਵੀਜ਼ਾਜ਼ ਆ ਉਹ ਟੋਟਲੀ ਉਹਨਾਂ ਨੇ ਫਰੀਜ਼ ਕਰ ਦਿੱਤੇ ਆ ਪ੍ਰੋਸੈਸਿੰਗ ਨੂੰ। ਤੇ ਜਿਹੜੇ ਹਿਊਮੈਨਿਟੇਰੀਅਨ ਪ੍ਰੋਗਰਾਮ ਸੀਗੇ ਮਾਈਗ੍ਰੈਂਟਸ ਦੇ ਉਹ ਵੀ ਤਕਰੀਬਨ ਇਹਨਾਂ ਨੇ ਖਤਮ ਕਰ ਦਿੱਤੇ ਆ। ਟੈਂਪਰੇਰੀ ਪ੍ਰੋਟੈਕਟਡ ਸਟੇਟਸ ਜਿਹੜਾ ਸੀਗਾ TPS ਉਹ ਵੀ ਇਹਨਾਂ ਨੇ ਬੰਦ ਕੀਤਾ ਆ। ਨੈਟ ਮਾਈਗ੍ਰੇਸ਼ਨ ਯੂਐਸ ਦੇ ਵਿੱਚ ਕਹਿੰਦੇ ਨੈਗੇਟਿਵ 10,000 ਤੋਂ ਲੈ ਕੇ ਜਿਹੜੀ ਉਹ ਨੈਗੇਟਿਵ 3 ਲੱਖ ਦੇ ਦਰਮਿਆਨ ਜਿਹੜੀ ਉਹ ਰਹੀ ਆ। ਇਹ ਜਿਹੜਾ ਨਵਾਂ ਐਸਟੀਮੇਟ ਸਾਹਮਣੇ ਆਇਆ ਆ। ਇਕੋਨੋਮਿਸਟ ਵੈਂਡੀ ਐਡਲਬਰਗ, ਤਾਰਾ ਵਾਟਸਨ, ਸੈਂਟਰਲ ਲੈਫਟ ਥਿੰਕ ਟੈਂਕ ਬਰੁਕਿਨਸ, ਸਟੈਨ ਵੋਗਰ, ਇੱਕ ਕੰਜ਼ਰਵੇਟਿਵ ਅਮਰੀਕਨ ਐਂਟਰਪ੍ਰਾਈਜ਼ ਇੰਸਟੀਚਿਊਟ ਆ, ਇਹਨਾਂ ਨੇ ਸਾਂਝੇ ਤੌਰ ਦੇ ਉੱਤੇ ਇਸ ਨੂੰ ਪੇਸ਼ ਕੀਤਾ ਆ। ਜਿਸ ਤਰੀਕੇ ਦੇ ਨਾਲ ਗ੍ਰਿਫਤਾਰੀਆਂ ਤੇ ਡੈਪੂਟੇਸ਼ਨਸ ਯੂਐਸ ਆਈਸ ਦੇ ਦੁਆਰਾ ਜਿਹੜੀਆਂ ਕੀਤੀਆਂ ਗਈਆਂ ਉਹ ਸਪੌਟਲਾਈਟ ਦੇ ਵਿੱਚ ਰਹੀਆਂ ਆ। ਤੇ ਨਾਲ ਜਿਹੜੇ ਵੀਜ਼ਾ ਰਿਸਟ੍ਰਿਕਸ਼ਨ ਆ, ਫੀਸਾਂ ਦੇ ਵਿੱਚ ਵਾਧਾ ਹੋਣਾ, ਹਿਊਮੈਨਿਟੇਰੀਅਨ ਮਾਈਗ੍ਰੈਂਟ ਪ੍ਰੋਗਰਾਮਸ ਨੂੰ ਬੰਦ ਜਿਹੜਾ ਉਹ ਕਰਨਾ। ਕਈ ਜਿਹੜੇ ਇਕੋਨੋਮਿਸਟ ਆ ਉਹ ਐਸਟੀਮੇਟ ਕਰਦੇ ਸੀਗੇ ਵੀ 3 ਲੱਖ ਦੇ ਤਕਰੀਬਨ ਜਿਹੜੀਆਂ ਡੈਪੂਟੇਸ਼ਨਸ ਜਾਂ ਨੈਟ ਨੈਗੇਟਿਵ ਦੇ ਵਿੱਚ ਲੋਕਾਂ ਨੂੰ ਬਾਹਰ ਕੀਤਾ ਜਿਹੜਾ ਉਹ ਗਿਆ ਹੈਗਾ। ਸੋ ਨੈਟ ਮਾਈਗ੍ਰੇਸ਼ਨ ਨੈਗੇਟਿਵ ਦੇ ਵਿੱਚ ਕਹਿੰਦੇ ਵੀ 50 ਸਾਲਾਂ 'ਚ ਪਹਿਲੀ ਵਾਰ ਇਹ ਦੇਖਣ ਨੂੰ ਜਿਹੜੀ ਉਹ ਮਿਲੀ ਆ। ਤੇ ਇਸ ਵਾਰ ਵੀ ਕਹਿੰਦੇ ਵੀ ਜਿਹੜੀ ਇਮੀਗ੍ਰੇਸ਼ਨ ਆ ਇਸ ਸਾਲ 'ਚ ਵੀ ਲੱਗਦਾ ਨਹੀਂ ਆ ਵੀ ਪੋਜ਼ਿਟਿਵ ਦੇ ਵਿੱਚ ਰਹੇਗੀ। ਸੋ ਇਸ ਵਾਰ ਵੀ ਆਪਾਂ ਇੱਕ ਹਿਸਾਬ ਦੇ ਨਾਲ ਓਵਰਆਲ ਪਾਪੂਲੇਸ਼ਨ ਲੂਜ਼ ਕਰਨ ਵਾਲੇ ਪਾਸੇ ਨੂੰ ਵੱਧ ਸਕਦੇ ਹੈਗੇ।